ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰੋ ਵਰਸਸ ਵੇਡ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਪ੍ਰੋਟੈਸਟ ਹੋ ਰਹੇ ਆ। ਪੋਰਟਲੈਂਡ ਓਰੇਗਨ ਦੇ ਵਿੱਚ, ਵਾਸ਼ਿੰਗਟਨ ਸ਼ਿਆਟਲ ਦੇ ਵਿੱਚ ਵੀ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਕਾਫੀ ਵੱਡੇ ਪ੍ਰੋਟੈਸਟ ਜਿਹੜੇ ਆ ਉਹ ਹੋ ਵੀ ਰਹੇ ਆ ਤੇ ਆਉਣ ਵਾਲੇ ਵੀਕਐਂਡ ਨੂੰ ਆਰਗੇਨਾਈਜ਼ ਵੀ ਕੀਤੇ ਗਏ ਹੈਗੇ ਆ। ਕਿਉਂਕਿ ਜਿਹੜਾ ਇੱਕ ਮੈਮੋ ਲੀਕ ਹੋਇਆ ਉਹਦੇ ਮੁਤਾਬਕ ਰੋ ਵਰਸਸ ਵੇਡ ਵਾਲਾ ਜਿਹੜਾ ਰੂਲ ਸੀ ਉਸ ਨੂੰ ਓਵਰਟਰਨ ਕੀਤਾ ਜਾਊਗਾ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇੱਕ ਹੋਰ ਵਾਰਨਿੰਗ ਦੇ ਦਿੱਤੀ ਵੀ ਜਿਹੜੇ ਲੋਕ LGBTQ ਆ ਜਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਨੈਕਸਟ ਟਾਰਗੇਟ ਹੋ ਸਕਦਾ ਹੈਗਾ ਆ ਰਿਪਬਲਿਕਨ ਮੈਗਾ ਕਰਾਊਡ ਦਾ। ਸੋ ਉਹਦੇ ਬਾਰੇ ਵੀ ਉਹਨਾਂ ਨੇ ਲੋਕਾਂ ਨੂੰ ਆਲਰੇਡੀ ਜਿਹੜਾ ਸੁਚੇਤ ਕਰ ਦਿੱਤਾ ਹੈ। ਜੀ, ਸੋ ਇਹ ਇਸ ਟਾਈਮ ਮੈਦਾਨ ਪੂਰੀ ਤਰ੍ਹਾਂ ਜਿਹੜਾ ਉਹ ਭਖ ਚੁੱਕਾ ਹੈਗਾ ਆ। ਜ਼ਿਕਰਯੋਗ ਗੱਲ ਇਹ ਆ 1990-92 ਦੇ ਦਹਾਕੇ ਦੇ ਵਿੱਚ ਵੀ ਰੋ ਵਰਸਸ ਵੇਡ ਦੇ ਉੱਤੇ ਇਹੀ ਚਰਚਾ ਚੱਲੀ ਸੀ। ਉਦੋਂ ਵੀ ਓਵਰਟਰਨ ਹੋਣ ਦੀ ਤਕਰੀਬਨ ਮਨ ਜਿਹੜਾ ਕਹਿੰਦੇ ਆ ਵੀ ਅਦਾਲਤ ਨੇ, ਸੁਪਰੀਮ ਕੋਰਟ ਨੇ ਬਣਾ ਲਿਆ ਸੀ। ਪਰ ਅਖੀਰਲੇ ਮੌਕੇ ਇੱਕ ਜਸਟਿਸ ਨੇ ਜਿਸ ਦਿਨ ਫੈਸਲਾ ਆਉਣਾ ਸੀ ਆਪਣੇ ਜਿਹੜਾ ਇਸ ਨੂੰ ਉਲਟਣ ਦੇ ਉਲਟ ਜਿਹੜੀ ਉਹ ਵੋਟ ਪਾ ਕੇ ਰੋ ਵਰਸਸ ਵੇਡ ਦਾ ਜਿਹੜਾ ਮੁੱਦਾ ਆ ਇਹ ਬਰਕਰਾਰ ਉਦੋਂ ਰਹਿ ਗਈ ਸੀਗੀ। ਸੋ ਇਹ ਸੇਮ ਥਿੰਗ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਕਿਉਂਕਿ ਹੁਣ ਇੱਥੇ ਕੰਜ਼ਰਵੇਟਿਵ ਜਸਟਿਸਿਸ ਦੀ ਮੈਜੋਰਟੀ ਜ਼ਿਆਦਾ ਆ, ਜੇ ਇੱਕ ਜਸਟਿਸ ਵੀ ਇਸ ਦੇ ਵਿੱਚ ਉਲਟ ਜਾਂਦਾ ਹੈ ਤੇ ਤਾਂ ਵੀ ਰੋ ਵਰਸਸ ਵੇਡ ਦੀ ਉੱਤੇ ਜਿਹੜਾ ਆ ਹਰਜੋਤ ਸਿੰਘ ਜੀ ਇਸ ਦਾ ਫੈਸਲਾ ਬਦਲਿਆ ਜਾ ਸਕਦਾ ਆ। ਸੋ ਇਸ ਟਾਈਮ ਜਿੰਨੇ ਵੀ ਜਸਟਿਸਿਸ ਹੁਣੇ ਜਿਨ੍ਹਾਂ ਦੀਆਂ ਰੀਸੈਂਟ ਜਸਟਿਸ ਨੋਮੀਨੇਟ ਹੋਏ ਸੀ ਉਹਨਾਂ ਦੀਆਂ ਹੀਅਰਿੰਗਸ ਦੇ ਕਲਿੱਪਸ ਜਿਹੜੇ ਆ ਉਹ ਵਾਇਰਲ ਹੋ ਰਹੇ ਆ, ਜਿਸ ਦੇ ਵਿੱਚ ਰੋ ਵਰਸਸ ਵੇਡ ਦੇ ਉੱਤੇ ਜਿਹੜੀਆਂ ਆਪੋ ਆਪਣੀਆਂ ਉਹ ਟਿੱਪਣੀਆਂ ਦੇ ਰਹੇ ਆ, ਜਿਨ੍ਹਾਂ ਵਿੱਚ ਕਈ ਜਸਟਿਸ ਰੋ ਵਰਸਸ ਵੇਡ ਨੂੰ ਸੈਟਲਡ ਲਾ ਵੀ ਜਿਹੜਾ ਉਹ ਮੰਨਦੇ ਹੈਗੇ ਨੇ। ਸੋ ਹੁਣ ਇਸ ਅਬੋਰਸ਼ਨ ਓਪੀਨੀਅਨ ਦੇ ਉੱਤੇ ਜਿਹੜਾ ਡਰਾਫਟ ਲੀਕ ਹੋਇਆ ਆ ਉਸ ਨੂੰ ਲੈ ਕੇ ਜਿਹੜੀਆਂ ਹਰਜੋਤ ਸਿੰਘ ਜੀ ਸਿਆਸੀ ਅਟਕਲਾਂ ਜਿਹੜੀਆਂ ਇਸ ਟਾਈਮ ਬਿਲਕੁਲ ਤੇਜ਼ ਹੋ ਚੁੱਕੀਆਂ ਆ। ਹੁਣ ਇਹ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਕਿ ਇਲੈਕਸ਼ਨ ਕੁਛ ਮਹੀਨੇ ਦੂਰ ਆ, ਇਸ ਫੈਸਲੇ ਦਾ ਕਿੱਦਾਂ ਦਾ ਜਿਹੜਾ ਆ ਉਹ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ। ਬਹੁਤ ਸਾਰੇ ਜਿਹੜੇ ਸੂਬੇ ਆ ਉਹ ਆਪਣੇ ਪੱਧਰ ਦੇ ਉੱਤੇ ਅਬੋਰਸ਼ਨ ਦੇ ਜਿਹੜੇ ਕੁਛ ਹੱਕ ਵਾਲੇ ਜਿਹੜੇ ਆ ਉਹ ਆਪਣੇ ਕਾਨੂੰਨਾਂ ਨੂੰ ਸਖਤ ਕਰ ਰਹੇ ਆ ਤੇ ਜਿਹੜੇ ਉਲਟ ਵਾਲੇ ਆ ਉਹ ਟ੍ਰਿਗਰ ਲਾਜ਼ ਜਿਹੜੇ ਉਹ ਬਣਾ ਰਹੇ ਆ ਵੀ ਅਬੋਰਸ਼ਨ ਨੂੰ ਪੂਰੀ ਤਰ੍ਹਾਂ ਉਸ ਦੇ ਵਿੱਚ ਬੈਨ ਕਰ ਦਿੱਤਾ ਜਾਵੇ। ਸੋ ਅਬੋਰਸ਼ਨ ਪਿਲਸ ਬਾਈ ਮੇਲ ਇਹ ਵੀ ਇੱਕ ਨਵੀਂ ਆਪਸ਼ਨ ਕਹਿੰਦੇ ਆ ਕੁਛ ਅਬੋਰਸ਼ਨ ਐਕਟਿਵਿਸਟ ਆ ਉਹ ਲੈ ਕੇ ਆ ਰਹੇ ਆ। ਪਰ ਕਹਿੰਦੇ ਵੀ ਇਹ ਵੀ ਪਿਲਸ ਬਾਈ ਮੇਲ ਦੇ ਉੱਤੇ ਵੀ ਜਿਹੜਾ ਚੈਲੰਜ ਆ ਉਹ ਆ ਸਕਦਾ ਹੈ, ਖਾਸ ਕਰਕੇ ਰੈੱਡ ਸਟੇਟਸ ਦੇ ਵੱਲੋਂ। ਸੋ ਇਸ ਟਾਈਮ ਪੂਰਾ ਮਾਹੌਲ ਗਰਮਾ ਚੁੱਕਾ ਆ ਤੇ ਦੇਖੋ ਇਸ ਦਾ ਕੀ ਜਿਹੜਾ ਉਹ ਨਤੀਜਾ ਨਿਕਲੇਗਾ। ਹਾਲ ਦੀ ਘੜੀ ਤਾਂ ਇਹ ਸੋਚ ਰਹੇ ਆ ਵੀ ਇਸ ਨੂੰ ਰੋ ਵਰਸਸ ਵੇਡ ਨੂੰ ਉਲਟਾ ਹੀ ਦਿੱਤਾ ਜਾਵੇਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰੋ ਵਰਸਸ ਵੇਡ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਪ੍ਰੋਟੈਸਟ ਹੋ ਰਹੇ ਆ। ਪੋਰਟਲੈਂਡ ਓਰੇਗਨ ਦੇ ਵਿੱਚ, ਵਾਸ਼ਿੰਗਟਨ ਸ਼ਿਆਟਲ ਦੇ ਵਿੱਚ ਵੀ ਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਕਾਫੀ ਵੱਡੇ ਪ੍ਰੋਟੈਸਟ ਜਿਹੜੇ ਆ ਉਹ ਹੋ ਵੀ ਰਹੇ ਆ ਤੇ ਆਉਣ ਵਾਲੇ ਵੀਕਐਂਡ ਨੂੰ ਆਰਗੇਨਾਈਜ਼ ਵੀ ਕੀਤੇ ਗਏ ਹੈਗੇ ਆ। ਕਿਉਂਕਿ ਜਿਹੜਾ ਇੱਕ ਮੈਮੋ ਲੀਕ ਹੋਇਆ ਉਹਦੇ ਮੁਤਾਬਕ ਰੋ ਵਰਸਸ ਵੇਡ ਵਾਲਾ ਜਿਹੜਾ ਰੂਲ ਸੀ ਉਸ ਨੂੰ ਓਵਰਟਰਨ ਕੀਤਾ ਜਾਊਗਾ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇੱਕ ਹੋਰ ਵਾਰਨਿੰਗ ਦੇ ਦਿੱਤੀ ਵੀ ਜਿਹੜੇ ਲੋਕ LGBTQ ਆ ਜਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਨੈਕਸਟ ਟਾਰਗੇਟ ਹੋ ਸਕਦਾ ਹੈਗਾ ਆ ਰਿਪਬਲਿਕਨ ਮੈਗਾ ਕਰਾਊਡ ਦਾ। ਸੋ ਉਹਦੇ ਬਾਰੇ ਵੀ ਉਹਨਾਂ ਨੇ ਲੋਕਾਂ ਨੂੰ ਆਲਰੇਡੀ ਜਿਹੜਾ ਸੁਚੇਤ ਕਰ ਦਿੱਤਾ ਹੈ। ਜੀ, ਸੋ ਇਹ ਇਸ ਟਾਈਮ ਮੈਦਾਨ ਪੂਰੀ ਤਰ੍ਹਾਂ ਜਿਹੜਾ ਉਹ ਭਖ ਚੁੱਕਾ ਹੈਗਾ ਆ। ਜ਼ਿਕਰਯੋਗ ਗੱਲ ਇਹ ਆ 1990-92 ਦੇ ਦਹਾਕੇ ਦੇ ਵਿੱਚ ਵੀ ਰੋ ਵਰਸਸ ਵੇਡ ਦੇ ਉੱਤੇ ਇਹੀ ਚਰਚਾ ਚੱਲੀ ਸੀ। ਉਦੋਂ ਵੀ ਓਵਰਟਰਨ ਹੋਣ ਦੀ ਤਕਰੀਬਨ ਮਨ ਜਿਹੜਾ ਕਹਿੰਦੇ ਆ ਵੀ ਅਦਾਲਤ ਨੇ, ਸੁਪਰੀਮ ਕੋਰਟ ਨੇ ਬਣਾ ਲਿਆ ਸੀ। ਪਰ ਅਖੀਰਲੇ ਮੌਕੇ ਇੱਕ ਜਸਟਿਸ ਨੇ ਜਿਸ ਦਿਨ ਫੈਸਲਾ ਆਉਣਾ ਸੀ ਆਪਣੇ ਜਿਹੜਾ ਇਸ ਨੂੰ ਉਲਟਣ ਦੇ ਉਲਟ ਜਿਹੜੀ ਉਹ ਵੋਟ ਪਾ ਕੇ ਰੋ ਵਰਸਸ ਵੇਡ ਦਾ ਜਿਹੜਾ ਮੁੱਦਾ ਆ ਇਹ ਬਰਕਰਾਰ ਉਦੋਂ ਰਹਿ ਗਈ ਸੀਗੀ। ਸੋ ਇਹ ਸੇਮ ਥਿੰਗ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਕਿਉਂਕਿ ਹੁਣ ਇੱਥੇ ਕੰਜ਼ਰਵੇਟਿਵ ਜਸਟਿਸਿਸ ਦੀ ਮੈਜੋਰਟੀ ਜ਼ਿਆਦਾ ਆ, ਜੇ ਇੱਕ ਜਸਟਿਸ ਵੀ ਇਸ ਦੇ ਵਿੱਚ ਉਲਟ ਜਾਂਦਾ ਹੈ ਤੇ ਤਾਂ ਵੀ ਰੋ ਵਰਸਸ ਵੇਡ ਦੀ ਉੱਤੇ ਜਿਹੜਾ ਆ
ਹਰਜੋਤ ਸਿੰਘ ਜੀ ਇਸ ਦਾ ਫੈਸਲਾ ਬਦਲਿਆ ਜਾ ਸਕਦਾ ਆ। ਸੋ ਇਸ ਟਾਈਮ ਜਿੰਨੇ ਵੀ ਜਸਟਿਸਿਸ ਹੁਣੇ ਜਿਨ੍ਹਾਂ ਦੀਆਂ ਰੀਸੈਂਟ ਜਸਟਿਸ ਨੋਮੀਨੇਟ ਹੋਏ ਸੀ ਉਹਨਾਂ ਦੀਆਂ ਹੀਅਰਿੰਗਸ ਦੇ ਕਲਿੱਪਸ ਜਿਹੜੇ ਆ ਉਹ ਵਾਇਰਲ ਹੋ ਰਹੇ ਆ, ਜਿਸ ਦੇ ਵਿੱਚ ਰੋ ਵਰਸਸ ਵੇਡ ਦੇ ਉੱਤੇ ਜਿਹੜੀਆਂ ਆਪੋ ਆਪਣੀਆਂ ਉਹ ਟਿੱਪਣੀਆਂ ਦੇ ਰਹੇ ਆ, ਜਿਨ੍ਹਾਂ ਵਿੱਚ ਕਈ ਜਸਟਿਸ ਰੋ ਵਰਸਸ ਵੇਡ ਨੂੰ ਸੈਟਲਡ ਲਾ ਵੀ ਜਿਹੜਾ ਉਹ ਮੰਨਦੇ ਹੈਗੇ ਨੇ। ਸੋ ਹੁਣ ਇਸ ਅਬੋਰਸ਼ਨ ਓਪੀਨੀਅਨ ਦੇ ਉੱਤੇ ਜਿਹੜਾ ਡਰਾਫਟ ਲੀਕ ਹੋਇਆ ਆ ਉਸ ਨੂੰ ਲੈ ਕੇ ਜਿਹੜੀਆਂ ਹਰਜੋਤ ਸਿੰਘ ਜੀ ਅਟਕਲਾਂ, ਸਿਆਸੀ ਅਟਕਲਾਂ ਜਿਹੜੀਆਂ ਇਸ ਟਾਈਮ ਬਿਲਕੁਲ ਤੇਜ਼ ਹੋ ਚੁੱਕੀਆਂ ਆ। ਹੁਣ ਇਹ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀਆਂ ਕਿ ਇਲੈਕਸ਼ਨ ਕੁਛ ਮਹੀਨੇ ਦੂਰ ਆ, ਇਸ ਫੈਸਲੇ ਦਾ ਕਿੱਦਾਂ ਦਾ ਜਿਹੜਾ ਆ ਉਹ ਅਸਰ ਜਿਹੜਾ ਉਹ ਦੇਖਣ ਨੂੰ ਮਿਲੇਗਾ। ਬਹੁਤ ਸਾਰੇ ਜਿਹੜੇ ਸੂਬੇ ਆ ਉਹ ਆਪਣੇ ਪੱਧਰ ਦੇ ਉੱਤੇ ਅਬੋਰਸ਼ਨ ਦੇ ਜਿਹੜੇ ਕੁਝ ਹੱਕ ਵਾਲੇ ਜਿਹੜੇ ਆ ਉਹ ਆਪਣੇ ਕਾਨੂੰਨਾਂ ਨੂੰ ਸਖਤ ਕਰ ਰਹੇ ਆ, ਤੇ ਜਿਹੜੇ ਉਲਟ ਵਾਲੇ ਆ ਉਹ ਟ੍ਰਿਗਰ ਲਾਜ਼ ਜਿਹੜੇ ਉਹ ਬਣਾ ਰਹੇ ਆ ਵੀ ਅਬੋਰਸ਼ਨ ਨੂੰ ਪੂਰੀ ਤਰ੍ਹਾਂ ਉਸ ਦੇ ਵਿੱਚ ਬੈਨ ਕਰ ਦਿੱਤਾ ਜਾਵੇ। ਸੋ ਅਬੋਰਸ਼ਨ ਪਿਲਸ ਬਾਈ ਮੇਲ ਇਹ ਵੀ ਇੱਕ ਨਵੀਂ ਆਪਸ਼ਨ ਕਹਿੰਦੇ ਆ ਕੁਝ ਅਬੋਰਸ਼ਨ ਐਕਟਿਵਿਸਟ ਆ ਉਹ ਲੈ ਕੇ ਆ ਰਹੇ ਆ, ਪਰ ਕਹਿੰਦੇ ਵੀ ਇਹ ਵੀ ਪਿਲਸ ਬਾਈ ਮੇਲ ਦੇ ਉੱਤੇ ਵੀ ਜਿਹੜਾ ਚੈਲੰਜ ਆ ਉਹ ਆ ਸਕਦਾ ਹੈ, ਖਾਸ ਕਰਕੇ ਰੈੱਡ ਸਟੇਟਸ ਦੇ ਵੱਲੋਂ। ਸੋ ਇਸ ਟਾਈਮ ਪੂਰਾ ਮਾਹੌਲ ਗਰਮਾ ਚੁੱਕਾ ਆ ਤੇ ਦੇਖੋ ਇਸ ਦਾ ਕੀ ਜਿਹੜਾ ਉਹ ਨਤੀਜਾ ਨਿਕਲੇਗਾ। ਹਾਲ ਦੀ ਘੜੀ ਤਾਂ ਇਹ ਸੋਚ ਰਹੇ ਆ ਵੀ ਇਸ ਨੂੰ ਰੋ ਵਰਸਸ ਵੇਡ ਨੂੰ ਉਲਟਾ ਹੀ ਦਿੱਤਾ ਜਾਵੇਗਾ।